ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 28 ਜੂਨ ਦਾ ਦਿਨ। 1839 ਰਣਜੀਤ ਸਿੰਘ ਦਾ ਸੰਸਕਾਰ, 4 ਰਾਣੀਆਂ ਸਤੀ ਹੋਈਆਂ। 27 ਜੂਨ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਸੀ। ਉਸ ਦਾ ਸੰਸਕਾਰ ਅਗਲੇ ਦਿਨ 28 ਜੂਨ ਨੂੰ ਕੀਤਾ ਗਿਆ। ਇਹਨਾਂ ਵਿੱਚ 2 ਹਿੰਦੂ ਰਾਣੀਆਂ ਤੇ 2 ਸਿੱਖ ਰਾਣੀਆਂ ਸਨ। ਹਿੰਦੂ ਰਾਣੀਆਂ ਸਨ ਕਟੋਚਨ ਤੇ ਹਰੀ ਦੇਵੀ, ਤੇ ਸਿੱਖ ਰਾਣੀਆਂ ਸਨ ਰਾਜ ਕੌਰ ਤੇ ਈਸ਼ਰ ਕੌਰ। ਇਸ ਤੋਂ ਇਲਾਵਾ 7 ਗੋਲੀਆਂ ਵੀ ਸਤੀ ਹੋਈਆਂ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸੰਸਕਾਰ ਦਾ ਸਾਰਾ ਇੰਤਜ਼ਾਮ ਡੋਗਰਿਆਂ ਨੇ ਕੀਤਾ ਸੀ। ਸ਼ਰਾਬ ਅਤੇ ਔਰਤ ਵਿੱਚ ਗਲਤਾਨ ਹੋਣ ਕਰਕੇ ਬ੍ਰਾਹਮਣ, ਡੋਗਰੇ ਤੇ ਪਹਾੜੀਏ ਰਣਜੀਤ ਸਿੰਘ ਤੇ ਆਪਣੀ ਪਕੜ ਕਾਇਮ ਕਰਦੇ ਗਏ। ਮਰਨ ਵੇਲੇ ਤੱਕ ਰਣਜੀਤ ਸਿੰਘ ਦੀਆਂ 20 ਵਿਆਹੀਆਂ ਰਾਣੀਆਂ ਤੇ ਦਰਜਨਾਂ ਰਖੀਲਾਂ ਸਨ। ਦਰਅਸਲ ਰਣਜੀਤ ਸਿੰਘ ਦਾ ਸਾਰਾ ਸਿਸਟਮ ਹੀ ਬ੍ਰਾਹਮਣੀ ਸੀ, ਕਿਉਂਕਿ ਉਸ ਦੀ ਹਕੂਮਤ ਦੀ ਸਾਰੀ ਵਾਗਡੋਰ ਬ੍ਰਾਹਮਣ ਅਤੇ ਡੋਗਰੇ ਵਜ਼ੀਰਾਂ ਤੇ ਜਰਨੈਲਾਂ ਦੇ ਹੱਥਾਂ 'ਚ ਸੀ। ਇਸ ਕਰਕੇ ਉਸ ਦਾ ਸਾਰਾ ਪੈਟਰਨ ਹੀ ਬ੍ਰਾਹਮਣੀ ਸੀ। ਪਰ ਬ੍ਰਾਹਮਣੀ ਪੈਟਰਨ ਦੀ ਸ਼ੁਰੂਆਤ ਉਸਨੇ 1801 'ਚ ਹੀ ਕਰ ਲਈ ਸੀ, ਜਦ ਉਸਨੇ ਮਹਾਰਾਜਾ ਬਣਨ ਵਾਸਤੇ ਅਭਿਸ਼ੇਕ ਨਾਂ ਦੀ ਹਿੰਦੂ ਰਸਮ ਕੀਤੀ। 1802 'ਚ 22 ਸਾਲ ਦੀ ਉਮਰ 'ਚ ਕੰਜਰੀ ਮੋਰਾਂ ਦੇ ਇਸ਼ਕ 'ਚ ਪਾਗਲ ਹੋ ਜਾਣਾ ਤੇ ਇਸ ਤੋਂ 30 ਸਾਲ ਮਗਰੋਂ 53 ਸਾਲ ਦੀ ਉਮਰ 'ਚ ਗੁਲ ਬੇਗਮ ਕੰਜਰੀ ਦੇ ਇਸ਼ਕ 'ਚ ਦੀਵਾਨਾ ਹੋ ਕੇ ਉਸ ਨਾਲ ਵਿਆਹ ਕਰਨ ਦੀ ਪੇਸ਼ਕਸ਼ ਲੈ ਕੇ ਉਸ ਦੇ ਮਾਪਿਆਂ ਕੋਲ ਜਾ ਕੇ ਬੇਇੱਜ਼ਤੀ ਕਰਵਾਉਣਾ ਉਸ ਦੇ ਇਖਲਾਕ ਦਾ ਸਭ ਤੋਂ ਨੀਵਾਂ ਸਿਰਾ ਸੀ। ਇਸ ਬਾਰੇ ਵੇਰਵਾ ਉਸ ਦੇ ਦਰਬਾਰ ਦੇ ਰਿਕਾਰਡਾਂ ਉਮਦਾ ਤੁਤਵ ਤਵਾਰੀਖ 'ਚ ਇਸ ਦ੍ਰਿਸ਼ ਦਾ ਵੇਰਵਾ ਵੀ ਮਿਲਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਕੰਜਰੀ ਮੋਰਾਂ ਦੇ ਨਾਂ ਤੇ ਇੱਕ ਸਿੱਕਾ ਵੀ ਜਾਰੀ ਕੀਤਾ ਸੀ। ਗੁਲ ਬੇਗਮ ਕੰਜਰੀ ਵਾਸਤੇ ਇੱਕ ਉਚੇਚਾ ਪੁਲ ਵੀ ਬਣਾਇਆ ਸੀ। ਇਸ ਨੂੰ ਅੱਜ ਵੀ ਪੁਲ ਕੰਜਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੁੱਲ ਮਿਲਾ ਕੇ ਰਣਜੀਤ ਸਿੰਘ ਦੀ ਹਕੂਮਤ ਦਾ ਢਾਂਚਾ, ਜਿਸ 'ਚ ਟਾਵਾਂ-ਟਾਵਾਂ ਮੁਸਲਮਾਨ ਤਾਂ ਦਿਸਦਾ ਸੀ, ਪਰ ਕੋਈ ਵੀ ਸਿੱਖ ਕਿਤੇ ਵੀ ਨਜ਼ਰ ਨਹੀਂ ਸੀ ਆਉਂਦਾ। ਸਿੱਖਾਂ ਨੂੰ ਸਿਰਫ ਜੰਗ ਕਰਕੇ ਮਰਨ ਅਤੇ ਇਲਾਕੇ ਜਿੱਤ ਦੇਣ ਵਾਸਤੇ ਹੀ ਰੱਖਿਆ ਹੋਇਆ ਸੀ। ਮਰਨ ਵਾਸਤੇ ਸਿੱਖ ਅਤੇ ਹਕੂਮਤ ਕਰਨ ਵਾਸਤੇ ਬ੍ਰਾਹਮਣ, ਡੋਗਰੇ ਤੇ ਪਹਾੜੀਏ, ਪਰ ਕਹਿਣ ਨੂੰ ਅਜੇ ਵੀ ਇਸ ਨੂੰ ਖਾਲਸਾ ਰਾਜ ਕਿਹਾ ਜਾਂਦਾ ਸੀ। ਇਹ ਵੀ ਦਿਲਚਸਪ ਹੈ ਕਿ ਬਹੁਤ ਸਾਰੇ ਕਥਾਕਾਰ, ਲੈਕਚਰਰ, ਪ੍ਰਚਾਰਕ ਤੇ ਲੇਖਕ ਰਣਜੀਤ ਸਿੰਘ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਤੇ ਉਸ ਦੇ ਰਾਜ ਨੂੰ ਸੱਚਾ ਸਿੱਖ ਰਾਜ ਕਹਿਣ ਦੀ ਗੁਸਤਾਖੀ ਵੀ ਕਰਦੇ ਨੇ। ਇਸ ਤੋਂ ਵੀ ਵੱਧ ਕਮਾਲ ਇਹ ਹੈ ਕਿ 1984 ਤੋਂ ਮਗਰੋਂ ਕੁਝ ਖਾੜਕੂਆਂ ਨੇ ਰਣਜੀਤ ਸਿੰਘ ਵਰਗਾ ਰਾਜ ਕਾਇਮ ਕਰਨ ਨੂੰ ਆਪਣਾ ਨਿਸ਼ਾਨਾ ਐਲਾਨਿਆ ਸੀ। ਕੀ ਉਹ ਇਹੋ ਜਿਹਾ ਰਾਜ ਚਾਹੁੰਦੇ ਸਨ? ਰਣਜੀਤ ਸਿੰਘ ਦੇ ਦਰਬਾਰ ਦੇ ਰਿਕਾਰਡ, ਖਾਸ ਕਰਕੇ ਉਸ ਦੇ ਆਖਰੀ ਦਿਨਾਂ 'ਚ ਬ੍ਰਾਹਮਣਾਂ ਤੇ ਹਿੰਦੂ ਮੰਦਰਾਂ ਨੂੰ ਬੇਹਿਸਾਬ ਦੌਲਤ ਤੇ ਦਾਨ ਦਿੱਤਾ ਗਿਆ ਸੀ। ਇਹ ਇੱਕ ਉਹ ਫਰਜ਼ ਹੈ ਜੋ ਬ੍ਰਾਹਮਣਾਂ ਮੁਤਾਬਕ ਹਰ ਹਿੰਦੂ ਰਾਜੇ ਵਾਸਤੇ ਜ਼ਰੂਰੀ ਹੁੰਦਾ ਹੈ। ਸੋ ਕੁੱਲ ਮਿਲਾ ਕੇ ਉਸ ਵਕਤ ਇਹ ਲੱਗਦਾ ਸੀ ਕਿ ਜਿਵੇਂ ਰਣਜੀਤ ਸਿੰਘ ਬ੍ਰਾਹਮਣਾਂ ਦੀ ਹਦਾਇਤ ਹੇਠ ਹੀ ਚੱਲ ਰਿਹਾ ਹੋਵੇ। ਆਪਣੀ ਹਕੂਮਤ ਦੇ ਪਿਛਲੇਰੇ ਅੱਧ 'ਚ ਉਸਨੇ ਆਪਣੀ ਕਰੰਸੀ ਉੱਤੇ ਹਿੰਦੂ ਮਜ਼ਹਬ ਦਾ ਪਿੱਪਲ ਦਾ ਪੱਤਾ ਵੀ ਉਕਰਵਾ ਦਿੱਤਾ ਤੇ ਆਪਣੀ ਹਕੂਮਤ 'ਚੋਂ ਸਿੱਖ ਅਸੂਲਾਂ ਨੂੰ ਫਾਰਖਤੀ ਦੇ ਕੇ ਬ੍ਰਾਹਮਣ ਪੈਟਰਨ ਦੇ ਰੰਗ 'ਚ ਰੰਗ ਲਿਆ। ਰਣਜੀਤ ਸਿੰਘ ਨੇ ਨੀਲੇ ਨਿਸ਼ਾਨ ਸਾਹਿਬ ਦੀ ਥਾਂ ਆਪਣੀ ਫੌਜ ਦੇ ਝੰਡੇ 'ਚ ਹਿੰਦੂ ਦੇਵੀ ਦਾ ਨਿਸ਼ਾਨ ਕਾਇਮ ਕਰ ਦਿੱਤਾ। ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਰਣਜੀਤ ਸਿੰਘ ਆਪਣੇ ਆਪ ਨੂੰ ਸਿੰਘ ਸਾਹਿਬ ਅਖਵਾਉਂਦਾ ਸੀ, ਜੋ ਕਿ ਦਰਬਾਰ ਸਾਹਿਬ ਦੇ ਮੁੱਖ ਗੇਟ ਤੇ ਲੱਗੀ ਤਖਤੀ ਤੇ ਵੀ ਉਕਰਿਆ ਹੋਇਆ ਹੈ, ਜਿਸ ਦਾ ਮਤਲਬ ਹੈ ਸਿੰਘਾਂ ਦਾ ਸਾਹਿਬ ਜਾਂ ਮਾਲਕ। ਸਿੱਖ ਤਵਾਰੀਖ 'ਚ ਸਿੰਘ ਸਾਹਿਬ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ ਹੀ ਲਿਖਿਆ ਹੀ ਮਿਲਦਾ ਹੈ। ਉਹਨਾਂ ਤੋਂ ਇਲਾਵਾ ਕਿਸੇ ਹੋਰ ਨੇ ਖੁਦ ਵੀ ਕਦੇ ਇਹ ਲਫ਼ਜ਼ ਆਪਣੇ ਨਾਂ ਨਾਲ ਨਹੀਂ ਸੀ ਵਰਤਿਆ। ਹਾਲਾਂਕਿ ਰਣਜੀਤ ਸਿੰਘ ਦੀ ਸ਼ਖਸੀਅਤ ਦੇ ਇਹ ਪੱਖ ਆਮ ਲੋਕਾਂ ਵਿੱਚ ਨਾ ਤਾਂ ਬਹੁਤੇ ਪ੍ਰਚਲਿਤ ਨੇ ਤੇ ਨਾ ਹੀ ਆਮ ਲੋਕ ਇਸ ਤੇ ਯਕੀਨ ਕਰਦੇ ਨੇ, ਪਰ ਇਹ ਵੀ ਗੱਲ ਸੱਚ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਜੋ ਸਿੱਖ ਰਾਜ ਕਾਇਮ ਕੀਤਾ, ਉਸ ਦੀ ਮਿਸਾਲ ਅੱਜ ਤੱਕ ਦੁਬਾਰਾ ਨਹੀਂ ਮਿਲਦੀ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਉਸ ਮੌਕੇ ਦੇ ਇਤਿਹਾਸਕਾਰ ਉਸ ਦੇ ਨਿਆਂ, ਆਮ ਪ੍ਰਜਾ ਨੂੰ ਖੁਸ਼ ਕਰਨ ਤੇ ਪ੍ਰਸ਼ਾਸਨਿਕ ਤੌਰ ਤਰੀਕਿਆਂ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ, ਜੋ ਕਿ ਸੱਚ ਹੈ। 1986 ਸਿੱਖ ਮੁਕਾਬਲਿਆਂ 'ਚ ਸ਼ਹੀਦ ਕੀਤੇ ਗਏ। 28 ਜੂਨ 1986 ਦੇ ਦਿਨ ਬਟਾਲੇ ਕੋਲ BSF ਨੇ ਸੁਖਜਿੰਦਰ ਸਿੰਘ ਕੰਡਿਆਲਾ ਨੂੰ ਇੱਕ ਮੁਕਾਬਲੇ 'ਚ ਸ਼ਹੀਦ ਕੀਤਾ। ਇਸ ਦਿਨ ਪੁਲਿਸ ਨੇ ਸਰਹਾਲੀ ਨੇੜੇ ਜੌੜਾ ਪਿੰਡ 'ਚ ਦਰਬਾਰ ਸਾਹਿਬ ਤਰਨਤਾਰਨ ਦੇ ਹੈੱਡ ਗ੍ਰੰਥੀ ਹਰਭਜਨ ਸਿੰਘ ਨੂੰ ਉਸ ਦੇ ਘਰ 'ਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ। 28 ਜੂਨ 1988 ਦੇ ਦਿਨ ਪੁਲਿਸ ਨੇ ਰਵਿੰਦਰ ਸਿੰਘ ਉਰਫ ਪਿੱਟੂ, ਸੁਰਜੀਤ ਸਿੰਘ ਬਘਿਆੜ, ਸਵਰਨ ਸਿੰਘ ਸੰਮਾ, ਚੰਨਣ ਸਿੰਘ ਉਰਫ ਪੰਮਾ ਉਤਾੜ ਨੂੰ ਸ਼ਹੀਦ ਕੀਤਾ। 28 ਜੂਨ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਖਚੈਨ ਸਿੰਘ ਬੱਬਰ ਉਰਫ ਡਾਕਟਰ ਪੁੱਤਰ ਤਰਲੋਕ ਸਿੰਘ ਵਾਸੀ ਕੰਡੋਵਾਲੀ ਅੰਮ੍ਰਿਤਸਰ ਨੂੰ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 28 ਜੂਨ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।